ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਕਿਸਾਨੀ ਮੋਰਚੇ ਤੋਂ ਬਾਅਦ ਉਹ ਮੋਰਚਾ ਮੋਦੀ ਸਰਕਾਰ ਦੇ ਵਿਰੁੱਧ ਲੱਗਿਆ ਸੀ, ਕਿਉਂਕਿ ਮੋਦੀ ਸਰਕਾਰ ਕਾਨੂੰਨ ਲੈ ਕੇ ਆਈ ਸੀ, ਖੇਤੀ ਕਾਨੂੰਨ, ਆਪਣੀਆਂ ਹੱਦਾਂ ਲੰਘ ਕੇ, ਸੰਵਿਧਾਨਕ ਹੱਦਾਂ ਲੰਘ ਕੇ। ਉਸ ਤੋਂ ਬਾਅਦ ਮੱਤੇਵਾੜੇ ਵਾਲਾ ਮਸਲਾ, ਮੱਤੇਵਾੜਾ ਜਿਹੜਾ ਟੈਕਸਟਾਈਲ ਪ੍ਰੋਜੈਕਟ ਸੀਗਾ, ਉਹ ਲੋਕਾਂ ਦੇ ਰੋਹ ਨੂੰ ਦੇਖਦਿਆਂ ਸਰਕਾਰ ਉੱਥੇ ਬੈਕਫੁੱਟ 'ਤੇ ਆਈ। ਉਸ ਤੋਂ ਬਾਅਦ ਫਿਰ ਜੀਰਾ ਮੋਰਚਾ। ਹੁਣ ਜੀਰੇ ਦੀ ਫੈਕਟਰੀ ਨੂੰ ਵੀ ਤਾਲਾ ਲੱਗਣਾ, ਕਿਉਂਕਿ ਇਹ ਫੈਕਟਰੀ ਨੇ ਕਈ ਘਰਾਂ ਨੂੰ ਤਾਲੇ ਲਾਤੇ ਸੀ। ਆਪਾਂ ਦੇਖਿਆ ਪਿਛਲੇ ਦਿਨ ਇੱਕ ਨੌਜਵਾਨ ਦੀ ਮੌਤ ਹੋ ਗਈ। ਉਸ ਤੋਂ ਬਾਅਦ ਚੰਗੀ ਗੱਲ ਇਹ ਹੈ, ਸੋਸ਼ਲ ਮੀਡੀਆ 'ਤੇ ਸਕਾਰਾਤਮਕ ਚਰਚਾ ਇਹ ਚੱਲੀ ਹੈ ਕਿ ਇਸ ਮੋਰਚੇ ਦੇ ਵਿੱਚ ਜਿਹੜੇ ਵੀ ਹਿੱਸੇਦਾਰ ਸੀਗੇ ਲੋਕ, ਜਿਨ੍ਹਾਂ ਨੇ ਸਰਗਰਮ ਭੂਮਿਕਾ ਨਿਭਾਈ, ਉਹਨਾਂ ਦੀ ਸ਼ਲਾਘਾ ਹੋਈ ਔਰ ਇਹ ਹੋਣੀ ਵੀ ਚਾਹੀਦੀ ਹੈ। ਜਿੱਤ ਦਾ ਸਿਹਰਾ, ਸਰਕਾਰ ਨੂੰ ਝੁਕਾਉਣ ਦਾ ਸਿਹਰਾ ਹਰ ਉਸ ਇਨਸਾਨ ਦਾ ਜਿਹਨੇ ਮੋਰਚੇ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਯੋਗਦਾਨ ਪਾਇਆ। ਪਰ ਤੁਹਾਨੂੰ ਪਤਾ ਵਾ ਕਿ ਸਰਕਾਰ ਨੂੰ ਇੱਥੇ ਲਿਆਉਣ ਦੇ ਲਈ ਲੋਕਾਂ ਨੂੰ ਇੱਕ ਬਹੁਤ ਵੱਡੀ ਜੱਦੋਜਹਿਦ ਕਰਨੀ ਪਈ, ਅਤੇ ਹੁਣ ਇੱਕ ਹੋਰ ਵੱਡਾ ਮੋਰਚਾ ਹੈ ਜਿਹੜਾ ਲੋਕਾਂ ਨੂੰ ਮੋਰਚਾ ਫਤਿਹ ਕਰਨਾ ਪੈਣਾ। ਔਰ ਇਹ ਮੋਰਚਾ ਪੰਜਾਬ ਦੇ ਇਤਿਹਾਸ ਨਾਲ ਵੀ ਜੁੜਦਾ ਅਤੇ ਪੰਜਾਬ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਵੀ ਜੁੜਦਾ ਅਤੇ ਪੰਜਾਬ ਦੇ ਜਜ਼ਬਾਤੀ ਮਸਲਿਆਂ ਦੇ ਵਿੱਚੋਂ ਇੱਕ ਵੀ ਹੈ। ਇਹ ਮੋਰਚਾ ਲੱਗਿਆ ਹੋਇਆ ਮੋਹਾਲੀ। ਸੋ ਇਹ ਮੋਰਚਾ ਫਤਿਹ ਕਰਨਾ ਕਿੰਨਾ ਕੁ ਪੰਜਾਬੀਆਂ ਦੇ ਲਈ ਜ਼ਰੂਰੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ। ਸਰਕਾਰ ਨੇ ਲੋਕ ਨਹੀਂ ਚੁਣਨੇ ਹੁੰਦੇ, ਲੋਕ ਸਰਕਾਰ ਨੂੰ ਚੁਣਦੇ ਨੇ। ਅਤੇ ਇਸ ਕਰਕੇ ਸਰਕਾਰ ਦਾ ਇਹ ਫਰਜ਼ ਹੈ ਕਿ ਉਹ ਲੋਕਾਂ ਦੀ ਗੱਲ ਸੁਣੇ। ਔਰ ਇਸ ਧਰਨੇ ਦੇ ਵਿੱਚ ਜੀਰੇ ਦਾ ਜਿਹੜਾ ਮੋਰਚਾ ਲੱਗਿਆ ਸੀ, ਧਰਨਾ ਲੱਗਿਆ ਸੀ, ਇਹਦੇ ਵਿੱਚ ਵੱਡੇ ਵੱਡੇ ਵਾਤਾਵਰਨ ਪ੍ਰੇਮੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ, ਔਰ ਕਈ ਸਰਕਾਰੀ ਅਵਾਰਡ ਵੀ ਲਈ ਬੈਠੇ ਆ, ਅਤੇ ਉਹਨਾਂ ਨੇ ਕੰਮ ਵੀ ਕੀਤੇ ਕਿਸੇ ਟਾਈਮ, ਇਹ ਨਹੀਂ ਗੱਲ, ਉਹ ਵੀ ਚੁੱਪ ਵੱਟ ਗਏ ਸੀ। ਹੁਣ ਇਹ ਕਿਉਂ ਚੁੱਪ ਸੀਗੇ? ਕਿਉਂਕਿ ਜਿਨ੍ਹਾਂ ਨੂੰ ਪਾਣੀ ਪਲੀਤ ਦੀਂਦਾ ਉਹਨਾਂ ਨੂੰ ਧਰਤੀ ਹੇਠਲਾ ਨਹੀਂ ਦੀਂਦਾ, ਔਰ ਉਹਨਾਂ ਦੀ ਅਪਰੋਚ ਜਿਹੜੀ ਹੈ ਸਿਲੈਕਟਿਵ ਹੈ। ਇਸ ਅਪਰੋਚ 'ਤੇ ਸਵਾਲ ਜ਼ਰੂਰ ਹੈ। ਅਤੇ ਜਿਹੜੇ ਲੋਕ ਅਮਨ ਅਰੋੜੇ ਵਰਗੇ ਮੰਤਰੀ ਜਿਹੜੇ ਕਹਿੰਦੇ ਸੀਗੇ ਕਿ ਧਰਨਾ ਗੈਰ ਕਾਨੂੰਨੀ ਹੈ, ਉਹਨਾਂ ਨੂੰ ਪੁੱਛ ਲਓ ਵੀ ਹੁਣ ਧਰਨੇ ਵਾਲਿਆਂ ਦੀ ਗੱਲ ਮੰਨ ਕੇ ਫਿਰ ਸਰਕਾਰ ਵੀ ਤਾਂ ਗੈਰ ਕਾਨੂੰਨੀ ਕੰਮ ਕਰ ਰਹੀ ਹੋਣੀ ਹੈ ਨਾ। ਸੋ ਗੈਰ ਕਾਨੂੰਨੀ ਕੁਛ ਨਹੀਂ ਹੁੰਦਾ। ਗੈਰ ਕਾਨੂੰਨੀ ਉਹ ਹੁੰਦਾ ਕਿ ਲੋਕਾਂ ਵਾਲੇ ਪਾਸਿਓਂ ਨਾ ਖੜ ਕੇ ਕਾਰਪੋਰੇਟਸ ਦਾ, ਕਾਰੋਬਾਰੀਆਂ, ਧਨਾਡਾਂ ਦਾ, ਕੁਦਰਤੀ ਵਸੀਲੇ ਉਜਾੜਨ ਵਾਲਿਆਂ ਦਾ ਪੱਖ ਪੂਰੀ ਜਾਣਾ। ਲੋਕਾਂ ਦੀਆਂ ਉੱਥੇ ਮੱਝਾਂ ਮਰ ਗਈਆਂ, ਡੰਗਰ ਮਰ ਗਏ, ਬੰਦੇ ਮਰ ਗਏ, ਹੋਰ ਕੀ ਆ ਉੱਥੇ? ਬੋਰਾਂ ਦੇ ਵਿੱਚੋਂ ਕੋਕਾ ਕੋਲਾ ਵਰਗਾ ਪਾਣੀ ਆ ਰਿਹਾ ਵਾ, ਹਲੇ ਵੀ ਤੁਸੀਂ ਸਬੂਤ ਭਾਲਦੇ ਹੋ, ਹਲੇ ਵੀ ਤੁਸੀਂ ਲੋਕਾਂ ਦੇ ਹੱਕ ਹਕੂਕ ਨੂੰ ਗੈਰ ਕਾਨੂੰਨੀ ਦੱਸਦੇ ਹੋ। ਸੋ ਇਹ ਹੈ ਕਿ ਇੱਥੇ ਸਰਕਾਰ ਜਿਹੜੀ ਝੁਕੀ ਹੈ, ਮੱਤੇਵਾੜਾ ਪ੍ਰੋਜੈਕਟ ਤੋਂ ਬਾਅਦ ਪੰਜਾਬੀਆਂ ਨੇ ਲਗਾਤਾਰ ਦੂਜੀ ਵਾਰ ਸਰਕਾਰ ਝੁਕਾਈ ਹੈ, ਤਾਂ ਇਸ ਮਾਮਲੇ ਦੇ ਵਿੱਚ ਪੰਜਾਬੀ ਸ਼ਲਾਘਾ ਦੇ ਪਾਤਰ ਨੇ। ਅਤੇ ਪੰਜਾਬ ਦੀਆਂ ਸਮੂਹ ਜਿੰਨੀਆਂ ਵੀ ਜਥੇਬੰਦੀਆਂ ਨੇ ਇਹ ਧਰਨਾ ਛੇੜਿਆ, ਜਿਨ੍ਹਾਂ ਲੋਕਾਂ ਨੇ ਛੇੜਿਆ, ਤਾਂ ਉਹਨਾਂ ਨੂੰ ਸਿਜਦਾ, ਕਿਉਂਕਿ ਉਹ ਲੋਕ ਧਰਤੀ ਪਾਣੀ ਖਾਤਰ ਲੜੇ। ਅਤੇ ਤੁਸੀਂ ਇੱਕ ਫੋਟੋ ਤਸਵੀਰ ਵੀ ਵਾਇਰਲ ਹੋਈ ਵੇਖੀ ਹੋਣੀ ਹੈ, ਜਿਹਦੇ ਵਿੱਚ ਦੋ ਬੱਚੇ ਹੈ ਅਤੇ ਉਹਨਾਂ ਦੇ ਮਾਪਿਆਂ ਨੂੰ, ਕਿਸਾਨ ਆਗੂ ਦੇ ਬੱਚੇ ਹੈ ਅਤੇ ਉਹਨਾਂ ਦੇ ਮਾਪਿਆਂ ਨੂੰ ਪਰਚੇ ਪਾਉਣ ਕਰਕੇ ਉਹ ਘਰੇ ਨਹੀਂ, ਅਤੇ ਦੋਨੇ ਬੱਚੇ ਸਕੂਲ ਜਾਣ ਤੋਂ ਵਿਰਵੇ ਸੀਗੇ। ਖੈਰ, ਹੁਣ ਆਉਣੇ ਆਪਾਂ ਮੋਹਾਲੀ ਮੋਰਚੇ ਦੇ ਵਿੱਚ। ਮੋਹਾਲੀ ਦੇ ਵਿੱਚ ਕੌਮੀ ਇਨਸਾਫ ਮੋਰਚਾ, ਜਥੇਦਾਰ ਹਵਾਰਾ ਸਿੰਘ ਕਮੇਟੀ, ਪੰਥਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਮੋਹਾਲੀ ਚੰਡੀਗੜ੍ਹ ਦੀ ਹੱਦ ਉੱਤੇ ਸਾਂਝਾ ਪੱਕਾ ਮੋਰਚਾ ਜਿਹੜਾ ਜਾਰੀ ਹੈ। ਵੱਡੀ ਗਿਣਤੀ ਵਿੱਚ ਉੱਥੇ ਸੰਗਤਾਂ ਜਿਹੜੀਆਂ ਨੇ ਉਹ ਸ਼ਮੂਲੀਅਤ ਕਰ ਰਹੀਆਂ ਨੇ, ਲਗਾਤਾਰ ਹਿੱਸੇਦਾਰੀ ਕਰ ਰਹੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੂੰ ਲੈ ਕੇ, 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ, ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ, ਅਤੇ ਬਾਈਬਲ ਕਲਾਂ ਗੋਲੀਕਾਂਡ ਨੂੰ ਲੈ ਕੇ, ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ, ਅਤੇ ਇਸ ਅਣਦੇਖੀ ਦੇ ਕਰਕੇ ਸਿੱਖਾਂ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ, ਅਤੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਜੁੜ ਰਹੀ ਹੈ। ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਵੀ ਸਿੱਖਾਂ ਦੇ ਸੰਘਰਸ਼ ਦੀ ਹਮਾਇਤ ਕਰਕੇ ਹੁਕਮਰਾਨਾਂ ਦੀ ਨੀਂਦ ਉਡਾ ਦਿੱਤੀ ਹੈ। ਦੇਖੋ, ਜਿਹੜੇ ਲਾਪਤਾ ਪਾਵਨ ਸਰੂਪਾਂ ਦਾ ਮਸਲਾ, ਬੇਸ਼ੱਕ ਉਹ ਧਾਰਮਿਕ ਮਸਲਾ ਹੋ ਸਕਦਾ, ਬੇਸ਼ੱਕ ਉਹਦਾ ਘੇਰਾ SGPC ਤੱਕ ਹੋ ਸਕਦਾ, ਇਹ ਮੰਨਦੇ ਆਪਾਂ, ਪਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਉਹ ਵੀ ਸਰਕਾਰਾਂ ਦਾ ਮਸਲਾ ਹੈ। ਸਰਕਾਰਾਂ ਨੇ ਸਾਲਸੀ ਬਣ ਕੇ ਲੋਕਾਂ ਦੀ ਗੱਲ ਰੱਖਣੀ ਹੁੰਦੀ ਹੈ। ਅਤੇ ਜਿਹੜਾ ਬਾਈਬਲ ਕਲਾਂ ਗੋਲੀਕਾਂਡ ਦਾ ਮਸਲਾ ਜਾਂ ਬੇਅਦਬੀ ਦੀਆਂ ਘਟਨਾਵਾਂ, ਇੱਥੇ ਵੀ ਸਰਕਾਰ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਉਹਨਾਂ ਨੂੰ ਨਿਆਂ ਦੇਣ ਦਾ। ਇਸ ਤੋਂ ਪਹਿਲਾਂ ਬਾਦਲ ਸਰਕਾਰ ਆਈ, 3 ਮੁੱਖ ਮੰਤਰੀ ਬਦਲੇ ਗਏ ਇਹਨਾਂ ਮਸਲਿਆਂ ਨੂੰ ਲੈ ਕੇ। ਹੁਣ ਚੌਥਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਗਈ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਗਈ, ਇਸੇ ਮਸਲੇ 'ਤੇ ਚੱਲਦਿਆਂ, ਧਾਰਮਿਕ ਮਸਲੇ 'ਤੇ ਚੱਲਦਿਆਂ ਚਰਨਜੀਤ ਚੰਨੀ ਚਲੇ ਗਏ। ਹੁਣ ਭਗਵੰਤ ਮਾਨ ਆਏ ਨੇ, ਅਤੇ ਭਗਵੰਤ ਮਾਨ ਦਾ ਇਖਲਾਕੀ ਫਰਜ਼ ਹੈ ਕਿ ਜਿਹੜਾ ਮਸਲਾ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਤਰਜਮਾਨੀ ਕਰਦਾ, ਔਰ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਵਾ। ਸਰਕਾਰ ਨੂੰ ਇਹ ਵੀ ਚਾਹੀਦਾ ਕਿ ਜਿਹੜਾ ਵਾਰ-ਵਾਰ 1.5 ਮਹੀਨੇ ਬਾਅਦ ਇਹ ਸਮਾਂ ਮੰਗ ਲੈਂਦੇ, ਉੱਥੇ ਜਾ ਕੇ ਕਦੇ ਕੁਲਤਾਰ ਸਿੰਘ ਸੰਧਵਾਂ ਚਲੇ ਜਾਂਦੇ ਆ, ਉਹਨਾਂ ਤੋਂ ਜਾ ਕੇ ਸਮਾਂ ਮੰਗ ਲੈਂਦੇ, ਫਿਰ ਫੌਜਾ ਸਿੰਘ ਸਰਾਰੀ ਚਲੇ ਜਾਂਦੇ ਆ, ਉਹ ਜਾ ਕੇ ਸਮਾਂ ਮੰਗ ਲੈਂਦੇ ਆ। ਸਰਕਾਰ ਨੂੰ ਇਹ ਫਾਰਮੈਲਿਟੀਆਂ 'ਚੋਂ ਨਿਕਲਣਾ ਪੈਣਾ ਵਾ, ਅਤੇ ਪੰਜਾਬੀਆਂ ਨੂੰ ਇਹ ਗੱਲ ਬਿਲਕੁਲ ਮੰਨਣੀ ਪੈਣੀ ਹੈ ਕਿ ਇਹ ਸਾਰੇ ਮਸਲੇ ਪੰਜਾਬ ਦੇ ਨੇ। ਇਹ ਸਾਰੇ ਮਸਲੇ
ਗੁਰੂ ਮਹਾਰਾਜ ਦੇ ਵਿੱਚ ਜੋ ਲੋਕ ਆਪਣੀ ਇਕਾਦਤ ਭੇਂਟ ਕਰਦੇ ਨੇ ਉਹਨਾਂ ਦੇ ਨੇ, ਚਾਹੇ ਉਹ ਕਿਸੇ ਵੀ ਫਿਰਕੇ ਤੋਂ ਨੇ। ਇਹਦੇ 'ਚ ਇਹ ਨਹੀਂ ਹੈ ਇਕੱਲੇ ਸਿੱਖਾਂ ਦਾ ਮਸਲਾ ਨਹੀਂ ਕਹਿ ਸਕਦੇ ਆਪਾਂ ਇਹਨੂੰ ਹਰ ਉਸ ਵਿਅਕਤੀ ਦਾ ਮਸਲਾ, ਹਰ ਉਸ ਗੁਰੂ ਘਰ ਦੇ ਉਸ ਗੁਰਮੁਖ ਦਾ ਮਸਲਾ ਕਹਿ ਸਕਦੇ ਹਾਂ ਜਿਹੜਾ ਗੁਰੂ ਘਰ ਦੇ ਵਿੱਚ ਇਕਾਦਤ ਭੇਂਟ ਕਰਦਾ, ਚਾਹੇ ਉਹ ਕਿਸੇ ਵੀ ਫਿਰਕੇ ਤੋਂ ਆਉਂਦਾ ਵਾ। ਸੋ ਹੁਣ ਮਾਨ ਸਰਕਾਰ ਦਾ ਇੱਕ ਬਹੁਤ ਵੱਡਾ ਇਮਤਿਹਾਨ ਜਿਹੜਾ ਉਹ ਮੋਹਾਲੀ ਦੇ ਵਿੱਚ ਹੋਣਾ ਵਾ, ਔਰ 2 ਮੋਰਚਿਆਂ ਦੇ ਵਿੱਚ ਲਗਾਤਾਰ ਸਰਕਾਰ ਨੂੰ ਝੁਕਾ ਲੈਣ ਤੋਂ ਬਾਅਦ ਹੁਣ ਪੰਜਾਬੀਆਂ ਨੇ ਜਿਹੜਾ ਠਾਣ ਲਈ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਲਗਾਤਾਰ ਪਹੁੰਚ ਵੀ ਰਹੀ ਹੈ, ਅਤੇ ਉੱਥੇ ਪਹੁੰਚ ਕੇ ਹੁਣ ਇਹ ਸਰਕਾਰ ਜਿਹੜੀ ਹੈ ਇਸ ਮੋਰਚੇ ਦੀਆਂ ਮੰਗਾਂ ਕੀ ਮੰਨਦੀ ਹੈ ਕਿ ਨਹੀਂ ਮੰਨਦੀ, ਇਹ ਹਾਲੇ ਭਵਿੱਖ ਦੇ ਗਰਭ ਦੇ ਵਿੱਚ ਆ। ਪਰ ਇੰਨਾ ਜ਼ਰੂਰ ਹੈ ਕਿ ਆਹ ਜਿਹੜਾ ਹੁਣ ਧਰਤੀ ਦੇ ਪਾਣੀ ਵਾਲਾ ਮੋਰਚਾ ਪੰਜਾਬੀਆਂ ਨੇ ਜਿੱਤਿਆ, ਅਤੇ ਹੁਣ ਪੰਜਾਬੀਆਂ ਨੂੰ ਧਾਰਮਿਕ ਭਾਵਨਾਵਾਂ, ਜਜ਼ਬਾਤੀ ਮਸਲਿਆਂ ਦੀ ਤਰਜਮਾਨੀ ਕਰਦਾ ਮੋਰਚਾ ਵੀ ਫਤਿਹ ਕਰਨਾ ਪੈਣਾ। ਔਰ ਇਹ ਲੋਕਾਂ ਦੇ ਸੰਘਰਸ਼ ਦੀ ਜਿੱਤ ਹੈ, ਇਹ ਲੋਕਾਂ ਦੀ ਜਿੱਤ ਹੈ, ਇਹ ਧਰਤੀ ਪਾਣੀ ਲਈ ਲੜ ਰਹੇ ਲੋਕਾਂ ਦੀ ਜਿੱਤ ਹੈ। ਸੋ ਮੋਹਾਲੀ ਦੇ ਵਿੱਚ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ, ਅਤੇ ਹੋਰ ਤਾਂ ਹੋਰ ਹੁਣ ਤਾਂ ਕੜਾਕੇ ਦੀ ਠੰਡ ਦੇ ਵਿੱਚ ਲੋਕਾਂ ਦਾ ਆਉਣਾ ਲਗਾਤਾਰ ਜਾਰੀ ਹੈ, ਅਤੇ ਹੁਣ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਅਸੀਂ ਤੁਹਾਡੇ ਮੋਢੇ ਨਾਲ ਮੋਢਾ ਜੋੜ ਕੇ, ਕਿਉਂਕਿ ਕਿਸਾਨ ਵੀ ਤਾਂ ਸਿੱਖ ਨੇ, ਸਿੱਖ ਵੀ ਤਾਂ ਕਿਸਾਨ ਨੇ, ਦੋਨੇ ਚੀਜ਼ਾਂ ਹੀ ਹੈ। ਸੋ ਹੁਣ ਇਸ ਮੋਰਚੇ ਦੇ ਵਿੱਚ ਕਿੰਨੀ ਕੁ ਸੰਗਤ ਆਉਂਦੀ ਹੈ ਔਰ ਕਿਸ ਤਰੀਕੇ ਦੇ ਨਾਲ ਇਹ ਮੋਰਚਾ ਅੱਗੇ ਵੱਧਦਾ, ਕਿਸ ਤਰੀਕੇ ਨਾਲ ਸਰਕਾਰ 'ਤੇ ਪ੍ਰੈਸ਼ਰ ਪਾਇਆ ਜਾ ਸਕਦਾ ਕਿ ਆਹ ਜਿਹੜੇ ਮਸਲੇ ਅਣਦੇਖੇ ਨੇ, ਜਿਹੜੇ ਮਸਲਿਆਂ 'ਤੇ ਸਰਕਾਰਾਂ ਨੇ ਗੌਰ ਨਹੀਂ ਕੀਤੀ, 3 ਮੁੱਖ ਮੰਤਰੀ ਚਲੇ ਗਏ ਆ, 7 ਸਾਲ ਹੋ ਗਏ ਆ ਇਹਨਾਂ ਮਸਲਿਆਂ ਨੂੰ ਲਮਕਿਆ ਹੋਇਆਂ, ਤਾਂ ਇਹਨਾਂ ਦੇ ਮਸਲਿਆਂ ਉੱਤੇ ਸਰਕਾਰ ਦਾ ਕੀ ਰੁਖ ਹੈ। ਔਰ ਵਾਅਦੇ ਕਰਨ ਦੇ ਵਿੱਚ ਬਹੁਤ ਫਰਕ ਹੈ, ਕਿਉਂਕਿ ਮਸਲੇ ਨਾਲੋਂ ਨਾਲ ਕੋਰਟ ਦੇ ਵਿੱਚ ਵੀ ਹੈਗੇ ਆ। ਤਾਂ ਸਾਨੂੰ ਸਰਕਾਰਾਂ ਨੂੰ ਉਸ ਪੱਧਰ 'ਤੇ ਜਵਾਬਦੇਹ ਬਣਾਉਣਾ ਪਊਗਾ ਜਿਸ ਪੱਧਰ 'ਤੇ ਸਰਕਾਰਾਂ ਅਦਾਲਤ ਦੇ ਵਿੱਚ ਆ ਕੇ ਇਹਨਾਂ ਮਸਲਿਆਂ ਦੀ ਸਹੀ ਤਰੀਕੇ ਨਾਲ ਪੈਰਵਾਈ ਕਰਨ। ਪਰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਵਾ, ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਬੜੀ ਨੇੜਿਓਂ ਇਹਨਾਂ ਮਸਲਿਆਂ ਨਾਲ ਜੁੜੇ ਰਹੇ ਨੇ, ਤਾਂ ਉਹਨਾਂ ਨੇ ਕਈ ਕੰਮਾਂ 'ਤੇ ਅਸਹਿਮਤੀ, ਕਈ ਜਾਂਚਾਂ 'ਤੇ ਆਪਣੀ ਜਿਹੜੀ ਅਸਹਿਮਤੀ ਦੱਸੀ ਹੈ, ਅਤੇ ਉਹਨਾਂ ਨੇ ਪੁਆਇੰਟ ਵੀ ਦੱਸੇ ਨੇ ਕਿ ਇੱਥੇ ਜਾ ਕੇ ਇਹ ਮਸਲੇ ਜਿਹੜੇ ਆ ਉਹ ਕੋਰਟ ਦੇ ਵਿੱਚ ਡਿੱਗ ਸਕਦੇ ਨੇ। ਸੋ ਦੇਖਦੇ ਹਾਂ ਸਰਕਾਰ ਇਸ ਮੋਰਚੇ ਨੂੰ ਕਿਵੇਂ ਲੈਂਦੀ ਹੈ, ਅਤੇ ਕਦੋਂ ਤੱਕ ਇਹ ਮੋਰਚਾ ਸਰਕਾਰ 'ਤੇ ਪ੍ਰੈਸ਼ਰ ਪਾਉਣ ਦਾ ਕੰਮ ਕਰਦਾ। ਪਰ ਜਾਣ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਹੈ ਕਿ ਜਿਵੇਂ ਜਲੰਧਰ ਦੀ ਜਿਮਨੀ ਚੋਣ ਆਈ, ਜਿਵੇਂ ਚੌਧਰੀ ਸਾਹਿਬ ਚਲਾਣਾ ਕਰ ਗਏ ਨੇ, ਤਾਂ ਜਿਵੇਂ ਸਰਕਾਰ ਨੂੰ ਪਤਾ ਲੱਗਿਆ ਕਿ ਹੁਣ ਚੋਣ ਆ ਗਈ ਹੈ, ਤਾਂ ਸੰਗਰੂਰ ਦੀ ਝੰਬੀ ਸਰਕਾਰ ਨੇ, ਜਿਹੜੀ ਸੰਗਰੂਰ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਬਣੇ ਨੇ, ਤਾਂ ਸੰਗਰੂਰ ਦੀ ਝੰਬੀ ਸਰਕਾਰ ਨੂੰ ਹੁਣ ਲੋਕ ਯਾਦ ਆਏ ਨੇ। ਇਸੇ ਕਰਕੇ ਲਤੀਫਪੁਰਾ ਅਤੇ ਇਸੇ ਕਰਕੇ ਜੀਰੇ ਦਾ ਧਰਨਾ ਹੁਣ ਸਰਕਾਰ ਨੂੰ ਯਾਦ ਆਇਆ, ਅਤੇ ਸਰਕਾਰਾਂ ਨੂੰ ਹਮੇਸ਼ਾ ਲੋਕਾਂ ਦੇ ਕੰਮਾਂ ਦੇ ਵਿੱਚ, ਲੋਕਾਂ ਦੀਆਂ ਮੰਗਾਂ ਦੇ ਵਿੱਚ ਆਪਣਾ ਧਿਆਨ ਦੇਣਾ ਚਾਹੀਦਾ। ਇਹ ਸਰਕਾਰਾਂ ਦਾ ਇਖਲਾਕੀ ਫਰਜ਼ ਹੈ, ਕਿਉਂਕਿ ਸਰਕਾਰਾਂ ਦੇ ਵਿੱਚ, ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਲੀਡਰ ਵੱਡੇ ਨਹੀਂ ਹੁੰਦੇ। ਬਹੁਤ